अस्सलाम वालेकुम प्यारे दोस्तों की हाल चाल है ठीक हो। अज पिंड आए हैं डेरे ते अज तुहानू कुछ खास चीज़ां विखावांगे। नाल भाई ने वड्डे ते असीं चले किधर ਅੱਜ ਲੇਬਰ ਲੱਗੀ ਹੈ ਜੀ। हाँ जी ਆਲੂ ਪੱਟਦੇ ਪਏ ਨੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਲੇਬਰ ਆਲੂ ਕਿਵੇਂ ਪੱਟਦੀ ਹੈ ਤੇ ਪੈਕ ਕਿਵੇਂ ਕਰਦੀ। क्या बात है जी। ਤੇ ਆਓ ਤੁਸੀਂ आलू का कोई रेट शेट बन गया? ਆਲੂ ਦਾ ਰੇਟ ਮੁਨਾਸਬ ਹੀ ਹੈ। हाँ जी ਜਿਹੜੀ ਫਸਲ ਅੱਛੀ ਨਿਕਲਦੀ ਹੈ ਉਹਦੇ ਅੱਛੇ ਪੈਸੇ ਮਿਲ ਜਾਂਦੇ ਨੇ। ठीक है चलो जी। ਤੇ ਆਓ ਅੱਜ ਤੁਹਾਨੂੰ ਚਿੱਟੇ ਤੇ ਲਾਲ ਆਲੂ ਵਿਖਾਣ ਹੈ। ਅੱਛਾ ਸ਼ਹਿਰੀਆਂ ਦਾ ਬਿਸਤਰਿਆਂ ਦੇ ਵਿੱਚੋਂ ਨਿਕਲਣ ਤੇ ਦਿਲ ਨਹੀਂ ਕਰਦਾ ਤੇ ਤੁਸੀਂ ਅੰਦਾਜ਼ਾ ਲਾ ਲਵੋ ਕਿੰਨੀ ਧੁੰਦ ਹੈ। ਇਹ ਤੁਹਾਨੂੰ ਨਜ਼ਰ ਆ ਰਿਹਾ ਤੇ ਇੰਨੀ ਧੁੰਦ ਦੇ ਵਿੱਚ ਲੋਕ ਕੰਮ ਕਰ ਰਹੇ ਨੇ। ਇਹ ਜਾਨਵਰ ਸਾਡੇ ਕੋਲ ਡਰਦੇ ਪਏ ਨੇ ਕਿਉਂਕਿ ਅਸੀਂ ਸੁੱਟੜ ਬੁੱਟੜ ਹੋਏ ਆ। ਉਹਨਾਂ ਨੂੰ ਸਮਝ ਆਉਂਦੀ ਵੀ ਕਿਤੇ ਵੀ ਡਾਕਟਰ ਆ ਗਿਆ ਇੰਜੈਕਸ਼ਨ ਲਾਉਣ ਵਾਲਾ। ਹਾਂਜੀ ਲੱਗੀ ਹੈ ਲੇਬਰ? हाँ लगी है। ਕਿੰਨੇ ਬੰਦੇ ਆਏ ਨੇ? 11 बंदे ने 11 लंबे लगे हैं 5-6 गुड़िया ने परला उन्होंने बेड़ा पट लिया ना एक फिर ਹਾਂਜੀ और ला दिता चिट्टिया नु। ਠੀਕ ਹੈ ਉਧਰੋਂ ਰੋਕਿਆ ਜੀ ਉਹਨਾਂ ਨੂੰ। ਚਲੋ ਜੀ ਤੁਹਾਨੂੰ ਵਿਖਾਣ ਹੈ ਮਾਸ਼ਾਅੱਲਾ। ਹਾਂਜੀ ਇਹ ਸਾਡੇ ਆਲੂ ਲੇਟ ਨੇ। ਹਾਂਜੀ ਇਹ ਜੇ 20-25 ਦਿਨ ਬਾਅਦ ਅਸੀਂ ਪਟਾਂਗੇ। ਇਹ ਕਿਹੜੀ ਕਿਸਮ ਹੈ? ਆਹ ਤੁਹਾਡੇ ਸੱਜੇ ਪਾਸੇ ਹਾਂਜੀ ਮੂਜ਼ੀਕਾ ਹੈ। ਹਾਂਜੀ ਇਹ ਮੂਜ਼ੀਕਾ 10-15 ਦਿਨ ਬਾਅਦ ਤਿਆਰ ਹੋ ਜਾਏਗਾ। ਸਹੀ ਹੈ। ਮੂਜ਼ੀਕਾ ਚਿੱਟੇ ਆਲੂ ਦੀ ਇੱਕ ਕਿਸਮ ਹੈ। ਹਾਂਜੀ ਤੇ ਇਹ ਤੁਹਾਡੇ ਖੱਬੇ ਪਾਸੇ ਇਹ ਸਾਡੇ ਕੋਲ ਨਵਾਂ ਬੀ ਆਈ ਕੀ ਆਇਆ ਪੈਪਸੀ ਦਾ। ਹਾਂਜੀ ਜਿਹੜਾ ਤੁਸੀਂ ਮੈਨੂੰ ਵੀ ਭੇਜਿਆ ਸੀ ਥੋੜਾ ਜਿਹਾ। ਆ ਜਿਹੜਾ ਭੇਜਿਆ ਸੀ ਖਾਣ ਦੇ ਵਾਸਤੇ ਜਿਹੜਾ ਜ਼ਾਇਕੇਦਾਰ ਬੀ ਹੈ ਬੜਾ। ਇਹਨੂੰ ਜ਼ੂਮ ਕਰੋ ਇਹਦਾ ਨਾਮ ਕਰੂਜ਼ੋ ਹੈ। ਕਰੂਜ਼ੋ ਵਾਲਾ ਜਿਹੜਾ ਆਪ ਜਿਹੜਾ ਸਾਈਡ ਤੇ ਆ ਇਹ ਐਲ ਆਰ ਹੈ। ਅੱਛਾ ਜੀ ਇਹ ਜਿਹੜਾ ਕਰੂਜ਼ੋ ਹੈ ਨਾ ਇਹ ਵਾਕਈ ਕਰੂਜ਼ ਮਜ਼ਾਰ ਰੰਗਾ ਹੈ। ਕਿੰਨੇ ਦਿਨ ਪਿਆਰ ਹੈ ਇਹਨੂੰ ਕੋਈ ਗਰਮੀ ਸਰਦੀ ਨਾਲ ਫਰਕ ਨਹੀਂ ਪੈਂਦਾ। ਹਾਲਾਂਕਿ ਜਿਹੜਾ ਕਰੋਡਾ ਹੁੰਦਾ ਹੈ ਜਾਂ ਦੂਸਰਾ ਆਲੂ ਹੁੰਦਾ ਹੈ ਉਹ ਖਰਾਬ ਹੋ ਜਾਂਦਾ ਹੈ। ਇਹ ਨਹੀਂ ਖਰਾਬ ਹੁੰਦਾ। ਇਹ ਬਾਹਰ ਢੇਰੀ 'ਚ ਵੀ ਬਹੁਤ ਕਾਮਯਾਬ ਆਲੂ। ਕਿਉਂ ਜੀ ਐਵੇਂ ਗੱਲ ਹੀ ਹੈ? ਕਰੂਜ਼ੋ ਦੀ ਮਾਸ਼ਾਅੱਲਾ ਤੁਸੀਂ ਵੱਲ ਵੇਖੋ ਅੱਜ 76 ਦਿਨ ਦਾ ਮਾਸ਼ਾਅੱਲਾ। ਤੇ ਇਹਦੀ ਵੱਲ ਅਜੇ ਵੀ ਐਵੇਂ ਆ ਜਿਵੇਂ ਬਿਲਕੁਲ ਤਾਜ਼ਾ ਫਰੈਸ਼ ਜਿਹੜਾ 10 ਦਿਨ ਦਾ 15 ਦਿਨ ਦਾ ਵੱਲਾਂ ਹੁੰਦੀਆਂ ਨੇ। ਹਾਂਜੀ ਇਹਦੀ ਵੱਲ ਨੂੰ ਕੋਈ ਫਰਕ ਨਹੀਂ ਪੈ ਰਿਹਾ। ਐਵੇਂ ਲੱਗ ਰਿਹਾ ਜਿਵੇਂ ਕਰੇਟਾਂ ਵਾਲਾ ਬੀ ਲੱਗਾ ਹੁੰਦਾ। ਇਹਦੀ ਵੱਲ ਡਿੱਗ ਪਈ ਏ ਤਾਂ ਨਵੀਆਂ ਫੋਟੋਆਂ ਕੱਢ ਕੇ ਵੀ ਉਹ ਫੁੱਟ ਹੋਇਆ ਗਲਾ। ਅੱਛਾ ਇਹ ਆ ਨਵੀਆਂ ਫੋਟੋਆਂ ਕੱਢ ਕੇ ਫੁੱਟ ਹੋਇਆ ਗਲਾ। ਕੀ ਬਾਤ ਹੈ ਜੀ ਬਹੁਤ ਚਾਲਾ। ਪਹਿਲੇ ਤਾਂ ਇਹ ਡਿੱਗਦਾ ਹੀ ਨਹੀਂ ਸੀ ਪਿਆ। ਇਹ ਸਾਹਮਣੇ ਛਾਪਰ ਥੱਲੇ ਕੀ ਲੱਗਾ ਹੋਇਆ ਜੀ? ਇਹ ਛਾਪਰ ਥੱਲੇ ਜੀ ਕੱਦੂ ਲਾਇਆ। ਹਾਂਜੀ ਘੀਆ। ਇਹਨੂੰ ਘੀਆ ਵੀ ਕਹਿੰਦੇ ਨੇ। ਕੱਦੂ ਦੇਸੀ ਕੱਦੂ ਏ। ਇਹ ਤਹਿਸੀਲ ਚੂਣੀਆਂ ਦਾ ਇਲਾਕਾ ਹੈ ਜੀ ਤਲਵੰਡੀ ਦੇ ਕਰੀਬ ਤੇ ਇੱਥੇ ਸਬਜ਼ੀਆਂ ਬਹੁਤ ਜ਼ਿਆਦਾ ਫਾਰਮਿੰਗ ਕਰਨੇ ਆ ਸਬਜ਼ੀਆਂ ਦੀ। ਹਾਂਜੀ ਆਲੂ ਮੱਕੀ ਦੀ। ਸ਼ੈੱਡ ਦੇ ਥੱਲੇ ਬਹੁਤ ਜ਼ਿਆਦਾ ਸਬਜ਼ੀ ਇਧਰ ਕਾਸ਼ਤ ਹੁੰਦੀ ਹੈ। ਘੀਆ ਲਾਇਆ ਇਹਦੇ ਵਿੱਚ ਅਸੀਂ ਜਨਾਬ ਹੋਰ ਚੀਜ਼ਾਂ ਲਾਈਆਂ ਨੇ ਕੁੱਕਲਾਂ ਕੋਲ। ਸ਼ਿਮਲਾ ਮਿਰਚ ਵਗੈਰਾ ਵੀ ਇਹਦੇ ਥੱਲੇ ਲੱਗੀ ਹੋਵੇਗੀ। ਧਨੀਆ ਵੀ ਲੱਗਾ ਹੈ। ਠੀਕ ਹੈ ਆ ਜਾਓ ਫਿਰ। ਮੇਰਾ ਖਿਆਲ ਹੈ ਵੀ ਆਪਾਂ ਨੂੰ ਚੂਪਣ ਵਾਸਤੇ ਗੰਨੇ ਵੀ ਲੱਭ ਜਾਣਦੇ। ਇਹ ਇੱਕ ਖੇਰੀ ਲਾਈ ਲੱਗਦਾ ਲਾਲੇ ਯਾਰਾਂ ਨੇ। ਠੀਕ ਹੈ ਚਲੋ ਜੀ। ਇਹ ਵੇਖੋ ਅਸੀਂ ਸਬਜ਼ੀਆਂ ਵੀ ਆਪਣੀਆਂ ਖੁਦ ਹੀ ਕਾਸ਼ਤ ਕਰਨੇ ਆ। ਆਹ ਕੀ ਬਾਤ। ਸਬਜ਼ੀਆਂ ਮਹਿੰਗੀਆਂ ਹੋਣ ਦੀ ਵਜ੍ਹਾ ਤੋਂ ਹਾਂਜੀ ਅਸੀਂ ਬਾਅਦ ਸਬਜ਼ੀਆਂ ਜਿਹੜੀਆਂ ਨੇ ਉਹ ਖਰੀਦ ਨਹੀਂ ਸਕਦੇ ਤੰਗ ਆ ਜਾਂਦੇ। ਤੇ ਅਸੀਂ ਇਹਨੂੰ ਅਗਰ ਉਗਾਈਏ ਤੇ ਇਹ ਬੜੀ ਆਸਾਨੀ ਨਾਲ ਅਸੀਂ ਆਪਣੀਆਂ ਘਰ ਚਲਾ ਸਕਦੇ ਹਾਂ ਸਬਜ਼ੀਆਂ ਨਾਲ। ਇਸ ਸੀਜ਼ਨ ਦੇ ਵਿੱਚ ਤਾਂ ਮਟਰ ਬਹੁਤ ਮਹਿੰਗਾ ਰਿਹਾ ਹੈ। ਮਟਰ ਮਹਿੰਗਾ ਰਿਹਾ ਹਾਂਜੀ ਲਿਆਦਾ ਅਸੀਂ ਮਟਰ ਜਿਹੜਾ ਉਹ ਆਪਣਾ ਹੀ ਕਾਸ਼ਤ ਕੀਤਾ ਹੋਇਆ। ਇਹ ਤੁਸੀਂ ਚੈੱਕ ਕਰੋ। ਇਹ ਦੇਸੀ ਮਟਰ ਜਿਹਨੂੰ ਬੋਲਦੇ ਨੇ ਉਹ ਹੈ ਜੀ। ਦੇਸੀ ਮਟਰ ਇਹ ਬੜਾ ਜ਼ਾਇਕੇਦਾਰ ਹੈ। ਇਹ ਫਲੀਆਂ ਲੱਗੀਆਂ ਹੋਈਆਂ ਨੇ। ਉਹ ਅੱਗੇ ਜਿਹੜੀ ਉਹ ਜਿੱਥੇ ਮਟਰ ਖਤਮ ਹੁੰਦੇ ਪਏ ਨੇ ਉੱਥੇ ਜੀ ਪਾਲਕ ਅਸੀਂ ਲਾਈ ਹੈ ਵਾਹ। ਇੱਕ ਨਾਲ ਵੇਖੋ ਨਾ ਜੀ ਸਾਈਡਾਂ ਤੇ ਮੂੰਗਰੀ ਲਾਈ ਹੈ। ਸਾਗ ਖਾਣਾ ਹੋਵੇ ਨਾ ਦੇਸੀ ਸਾਗ ਤੇ ਮਕਈ ਦੀ ਰੋਟੀ ਹੋਵੇ ਤੇ ਨਾਲ ਮੱਖਣ ਹੋਵੇ ਤੇ ਫਿਰ ਆਪਣੀ ਪਾਲਕ ਵੀ ਤਾਂ ਹੋਣੀ ਚਾਹੀਦੀ। ਸਾਗ ਵੀ ਕਿਤੇ ਕਾਸ਼ਤ ਕੀਤੇ ਅਸੀਂ। ਤੁਸੀਂ ਇਹਨੂੰ ਇਕੱਠੀਆਂ ਸਬਜ਼ੀਆਂ ਲਾ ਕੇ ਹਾਂਜੀ ਅਸੀਂ ਇਧਰ ਮੂਲੀਆਂ ਵੀ ਲਾਈਆਂ ਸੀ ਇਹਦੇ ਵਿੱਚ। ਅੱਛਾ ਜੀ। ਇੱਕ ਕਿਆਰੇ 'ਚ ਬਲਕਿ ਅੱਧੇ ਕਿਆਰੇ 'ਚ ਤੁਸੀਂ ਆਪਣੇ ਸਾਰੇ ਘਰ ਦੀ ਜ਼ਰੂਰਤ ਜਿਹੜੀ ਤੁਸੀਂ ਸਬਜ਼ੀਆਂ ਨਾਲ ਪੂਰੀ ਕਰ ਸਕਦੇ ਹੋ। ਅਗਰ ਥੋੜੀ ਬਹੁਤ ਮਿਹਨਤ ਕਰਨ ਵਾਲਾ ਬੰਦਾ ਚੌਕੀ ਗੋਡੀ ਕਰਨ ਵਾਲਾ ਬੰਦਾ ਸ਼ੌਕ ਰੱਖਣ ਵਾਲਾ ਬੰਦਾ ਹੋਵੇ। ਚਲੋ ਜੀ ਆ ਜਾਓ ਹੁਣ ਤੁਸੀਂ ਸਾਨੂੰ ਆਲੂਆਂ ਦੀ ਪੈਕਿੰਗ ਚੈੱਕ ਕਰਾਓ। ਲੇਬਰ ਲੱਗੀ ਹੋਈ ਕਿੰਨੇ ਕੁ ਪੱਟ ਲੈਣੇ। ਇਹ ਚੌਧਰੀ ਸਾਹਿਬ ਆ ਗਏ ਨੇ ਦੂਸਰੇ ਚੌਧਰੀ ਮੁਬਸ਼ਰ ਸਾਹਿਬ। ਹਾਂਜੀ ਕਿੰਨੇ ਪੱਟੇ ਗਏ ਨੇ? काफी पटेगा लाल ही पाट दे मैं। ਇਹ ਕੀ ਸਾਗ ਹੈ? हां नहीं ਵਾਹ ਜੀ ਵਾਹ। ਆ ਵੇਖ ਲੈ ਜੀ ਸਾਗ ਬੰਦਾ ਇਕੱਠਾ ਕੀਤੀ ਲਿਆਂਦਾ ਨਾਲ ਮਿਰਚਾਂ ਹਰੀਆਂ। ਸਬਜ਼ ਮਿਰਚਾਂ ਨੇ ਸਾਗ ਬਣਾਵਾਂਗੇ ਜੀ। ਪਿੰਡ ਦੀ ਸੁਗਾਤ ਤੇ ਇੱਕ ਸਾਗ ਮੱਖਣ ਨਾਲ ਜਦੋਂ ਖਾਈਦਾ ਤੇ ਬੜਾ એનર્ਜੈਟਿਕ ਇੱਕ ਡਿਸ਼ ਹੁੰਦੀ ਹੈ ਪਿੰਡ ਦੀ। ਇੱਕ ਤੁਸੀਂ ਸੁਣਿਆ ਨਾ ਇਹ ਮਸ਼ਰੂਬ ਇੱਕ ਕੋਕਾ ਕੋਲਾ। ਕੋਕ ਦੀ ਬੋਤਲ ਸਾਰੀ ਜ਼ਿੰਦਗੀ ਪਈ ਰਵੇ ਤੇ ਖਰਾਬ ਨਹੀਂ ਹੁੰਦੀ।
ਤੇ ਜਿਵੇਂ ਕੋਕ ਬ੍ਰਾਂਡ ਹੈ ਨਾ ਐਵੇਂ ਹੀ ਪਿੰਡਾਂ ਵਾਲਿਆਂ ਵਾਸਤੇ ਸਾਗ ਬ੍ਰਾਂਡ ਹੈ। ਸਾਗ ਭਾਵੇਂ ਸਾਲ ਰਿੱਝਾ ਪਿਆ ਰਵੇ ਖਰਾਬ ਨਹੀਂ ਹੁੰਦਾ। ਤੜਕਾ ਲਾਓ ਤੇ ਖਾਓ, ਮੱਖਣ ਪਾਓ ਤੇ ਖਾਓ। ਕਿਉਂ ਜੀ ਇਹ ਥੋਮ ਆ ਗਿਆ, ਬਹੁਤ ਹੀ ਖੂਬਸੂਰਤ ਲੱਗਦਾ ਹੈ ਜੀ ਸਾਰਾ ਮਾਹੌਲ। ਇਹ ਥੋਮ ਦੀ ਕਾਸ਼ਤ ਹੈ ਜੀ, ਇਹ ਸਾਨੂੰ ਪੂਰੇ ਸਾਲ ਵਾਸਤੇ ਇਹ ਜਿਹੜਾ ਲੈਸਨ ਹੈ ਹਾਂਜੀ ਉਹ ਇੰਨਾ ਕਾਫੀ ਹੈ। ਇੰਨੀ ਕਿਆਰੀ ਅਗਰ ਅਸੀਂ ਲਾਈ ਹੈ ਨਾ, ਇਹ ਮੇਰਾ ਪਨੀਰੀ ਇਹ ਕਬੀਜੀ ਮਿਰਚਾਂ ਦੀ ਪਨੀਰੀ ਅਸੀਂ ਇਹਨੂੰ ਸੇਵ ਕੀਤਾ। ਛਾਪਰ ਦੇ ਥੱਲੇ ਕੋਰਾ ਪੈਂਦਾ ਪਿਆ ਨਾ ਤੇ ਫਿਰ ਉਹ ਕੋਰੇ ਤੋਂ ਇਹਨੂੰ ਸੇਵ ਕੀਤਾ। ਜੋ ਹੀ ਥੋੜਾ ਜਿਹਾ ਮੌਸਮ ਸ਼ੁਰੂ ਹੋਏਗਾ ਗਰਮੀ ਵਾਲਾ, ਹਾਂਜੀ ਇਹ ਮਿਰਚਾਂ ਅਸੀਂ ਸ਼ਿਫਟ ਕਰ ਦਿਆਂਗੇ ਉਧਰ। ਸਹੀ। ਉਹ ਜਦੋਂ ਉਹ ਛਾਪਰ ਉਤਰੇਗਾ ਉੱਥੇ ਮਿਰਚਾਂ ਲੱਗ ਜਾਣਗੀਆਂ। ਇਹ ਮੁxtਲਿਫ ਕਿਸਮ ਦੀਆਂ ਪਨੀਰੀਆਂ ਲਾ ਕੇ ਤੇ ਅਸੀਂ ਥੱਲੇ ਉੱਤੇ ਛਾਪਰ ਦਿੱਤਾ ਸਰਦੀ ਤੋਂ ਬਚਾਉਣ। ਸਹੀ ਹੈ ਜੀ। अस्सलाम वालेकुम। आ बंदा बड़ा धुआं मारदा पिया है। अस्सलाम वालेकुम। ਕੀ ਹਾਲ ਹੈ भाई बास की हाल है? ਸਲਾਮ ਦੁਆ ਕਰ ਮੁੰਡੇ ਨੂੰ। हाजी की हाल है? शुक्र ला वीरे। हाँ बंदे तो बड़े पुराने पुराने लियांदे जे। ए मामा तेनू खां कोलों की लभना है? हाँ ਇਹਦੇ ਕੋਲ ਕਾਹ ਲਈ ਖੜਾ ਹੈ? ਓਏ ਭਰਾ ਹੈ, ਇਹਦਾ ਧਿਆਨ ਰੱਖੀ, ਐਡਾ ਵੀ ਭਰਾ ਨੇ ਇਹਨੇ ਗੜਾਸਾਂ 'ਚ ਆਲੂ ਲਗਾ ਲੈਣੇ। ਆਲੂ ਤਾਂ ਕਿ 2 ਸਾੜ ਦਿੱਤੇ ਇਹਨਾਂ ਨੇ ਕੱਢੇ। ਅੱਛਾ ਹਾਂ ਆਲੂ ਤਾਂ ਸਟਾਲ ਹੈ। ਸਹੀ ਹੈ। ਹਾਂਜੀ नहीं मैं आओ लो। ਆ ਗਿਆ ਆ ਗਿਆ ਆ ਗਿਆ। ਮੈਂ ਨਾ ਬੰਦਾ ਵੀ ਨਜ਼ਰ ਆਵੇਗਾ ਤੋਂਦੇ ਨਾ। ਹੋਰ ਕੀ ਹਾਲ ਹੈ? बस ठीक। ਵਾਹ ਵਾਹ ਚੰਗੇ ਆਲੂ ਨਿਕਲਦੇ ਪਏ ਨੇ। हाँ ठीक निकलते पे। ਮਾਸ਼ਾਅੱਲਾ ਜੀ। ਖਾਂ ਕੀ ਹਾਲ ਹੈ ਫਿਰ? ਬਸ ਠੀਕ ਠਾਕ ਤੂੰ ਸੁਣਾ। ਉਧਰ ਤੂੰ ਵੀ ਮੂੰਹ ਕਰਕੇ ਦੇ ਦੇ ਉਹਨੂੰ, ਤੇਰੀ ਵੀ ਤਸਵੀਰ ਚਲੀ ਜਾਏਗੀ। ਹਾਂ ਹਾਂਜੀ ਹਾਂਜੀ ਕਿੰਨਾ ਵੇਖ ਤੇ ਰਾਜੀ ਵੀ ਹੋਵੇ ਜੀ ਕਿੰਨੇ ਆਲੂ ਸਕੀਨਾ ਸਕੀਨਾ ਵੇ। ਵੀ ਖਾਂ ਦੀ ਤਸਵੀਰ ਆ ਗਈ। ਹਾਂ ਮਾਸ਼ਾਅੱਲਾ ਜੀ। ਚੌਧਰੀ ਸਾਹਿਬ ਆ ਜਾਓ ਅਗਾਂ, ਜੁੱਤੀ ਤਾਂ ਲਿਬੜਨੀ ਹੈ ਇੱਕ ਵਾਰੀ। ਲਓ ਜੀ ਇਹ ਆਲੂ ਤਕਰੀਬਨ ਅੱਧਾ ਕਿਲੋ ਦਾ ਤਾਂ ਹੋਵੇ ਦਾ ਹੀ। ਆਵੇ ਕਿਹੜੇ ਮੋਟੇ ਆਲੂ ਨੂੰ ਆ ਅੱਛਾ ਖਾਂ ਦੇ ਆਵੇ ਨਾ ਆਲੂ ਪੈ ਆਵੇ ਨਾ ਹੈ ਨਾਲਾ ਜਾਣ ਦੇ ਸੂ ਜਾਣ ਦੇ। ਉਹ ਬਕਾਇਆ ਹੀ ਆ ਕੇ ਤੇ 500 ਦੇ ਦਿੱਤਾ ਨਹੀਂ। ਹਾਂਜੀ ਕੀ ਸੂਰਤ ਹਾਲ ਹੈ? ਨਜ਼ਰ ਆਏ ਜੀ ਆਲੂ? ਹਾਂਜੀ ਆ ਥੋੜਾ ਜਿਹਾ ਇਹ ਜਿਹੜਾ ਕਿੱਲਾ ਹੈ ਇਹ ਪੈਲੀ ਥੋੜੀ ਜੀ ਹਲਕੀ ਹੈ, ਨਰਮ ਹੈ। ਜਿਹਨੂੰ ਨਰਮ ਪੈਲੀ ਜਿਹਨੂੰ ਜਿਹੜੀ ਮਹਿਰਾ ਜ਼ਮੀਨ ਹੁੰਦੀ ਹੈ ਉਹ ਵਾਲੀ। ਕੀ ਮਹਿਰਾ ਜ਼ਮੀਨ ਜਿਹਨੂੰ ਆਉਂਦੇ ਨੇ। ਹਾਂਜੀ ਇਹਦਾ ਟਾਈਮ ਪੂਰਾ ਹੈ ਲੇਕਿਨ ਇਹਦੇ 'ਚ 50% ਜਿਹੜਾ ਸਾਈਜ਼ ਹੈ ਨਾ ਉਹ ਆਲੂ ਦਾ ਛੋਟਾ ਰਿਹਾ ਹੈ ਜੀ। ਹਾਂਜੀ ਇਹਨੇ ਜ਼ੋਰ ਨਹੀਂ ਲਾਇਆ ਪਿੱਛੇ ਸਹੀ। ਪੈਲੀ ਨੇ। ਇਹ ਹੌਲੀਆਂ ਪੈਲੀਆਂ ਦਾ ਇਹ ਮਸਲਾ ਹੁੰਦਾ। ਤੁਸੀਂ ਵੀ ਕੁਝ ਦੱਸੋ ਜੀ, ਸਿਆਣੇ ਬੰਦੇ ਜੀ। ਬਸ ਜੀ ਕੋਈ ਵਜ੍ਹਾ ਬਣ ਗਈ, ਇਹਨੂੰ ਖੁਰਾਕ ਖਰੂਕ ਘੱਟ ਕੁ ਮਿਲੀ। ਤੇ ਜਿਹੜੀ ਵਜ੍ਹਾ ਤੋਂ ਬੱਚਾ ਪੂਰਾ ਰਹੇ ਹੋ ਗਏ ਨੇ ਤੇ ਕਹਿੰਦੇ ਮੁਕੰਮਲ ਨਹੀਂ ਦਾਣੇ ਆਲੂਆਂ ਦੇ। ਮੈਂ ਤਾਂ ਖਾਂ ਤੇ ਬੱਚੇ ਪੂਰੇ ਹੋ ਗਏ ਨੇ। ਖਾਂ ਦੀ ਤਾਂ ਬੜੀ ਤਸਵੀਰ ਮਗਰੋਂ ਲੈਣਾ ਪਿਆ। ਆਜੋ ਅੱਗੇ ਹੁਣ ਜ਼ਰਾ ਸਾਰੇ। ਉਧਰ ਭਰਤੀ ਸ਼ੁਰੂ ਹੋ ਗਈ ਹੈ। ਕਿਹੜੇ ਤੋੜੇ ਭਰਿੰਦੇ ਪਏ ਨੇ? ਆਜ਼ਮ ਖਾਨ ਉਹ ਆਲੂ ਚੰਗੇ ਨਿਕਲੇ ਨੇ ਤੇ ਆ ਛੋਟਾ ਸਾਈਜ਼ ਜ਼ਿਆਦਾ ਨਹੀਂ ਦਾ। ਉਹ ਚੰਗਾ ਨਹੀਂ। ਦੱਸੋ ਜਾ ਕੇ ਆਪ ਉੱਥੇ ਜਾ ਕਰੋ ਗੱਲ। ਉੱਥੇ ਦੱਸੋ ਆਪ ਜਾ ਕੇ। ਹਾਂ ਵੀ ਇਹ ਸਾਈਕਲ ਦੀ ਆਓ। ਅੱਛਾ ਜਿੰਨਾ ਭਰਨਾ ਹੈ। ਹਾਂ ਉਹ ਤਾਂ ਉਧਰ ਭਰ ਦੇ। ਕਿਉਂ ਤੁਸੀਂ ਆਰਡਰ ਮਾਰਨਾ ਤੇ ਫਿਰ ਉਹ ਕੱਢਣਾ। ਚੱਲ 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 ਛੇਤੀ ਪੱਟੀ ਆ। ਠੀਕ ਹੈ ਆਓ ਉਹਨਾਂ ਦਾ ਲਾ ਤੁਹਾਨੂੰ ਲਾਲ ਆਲੂ ਚੈੱਕ ਕਰਾਣੇ ਆ ਪਹਿਲੇ ਉਹਨਾਂ ਨੂੰ। ਇਹ ਜੀ ਸਾਡੇ ਮਾਇਆ ਨਾਜ਼ ਲੇਬਰ ਦੇ ਹੀਰੋ ਬੰਦੇ ਨੇ। ਇਹ ਵੇਖੋ ਇਹਨਾਂ ਦੀ ਸਪੀਡ ਚੈੱਕ ਕਰੋ ਜ਼ਰਾ। ਠੇਕੇਦਾਰ ਸਾਹਿਬ ਨੇ, ਠੇਕੇਦਾਰ ਮੁਹੰਮਦ ਆਜ਼ਮ ਖਾਨ ਖੋਖਰ। ਲੇਬਰ ਇਹਨਾਂ ਦੇ ਪਿੱਛੇ ਵੇਖੋ ਕਿੰਨੀ ਕੰਮ ਕਰਦੀ ਵੀ ਹੈ। ਇਹ ਲੀਡਰ ਹੋਣ ਦੇ ਬਾਵਜੂਦ ਵੀ ਸਾਰਿਆਂ ਤੋਂ ਅੱਗੇ। ਸਾਰਿਆਂ ਤੋਂ ਅੱਗੇ ਨੇ। ਤੇ ਇਹਨਾਂ ਦੀ ਸਪੀਡ ਚੈੱਕ ਕਰੋ, ਐਵੇਂ ਲੱਗਦਾ ਪਿਆ ਜਿਵੇਂ ਮਸ਼ੀਨ ਪੱਟਦੀ ਪਈ ਆਲੂ। ਆਜ਼ਮ ਨਹੀਂ ਆਜ਼ਮ ਮਸ਼ੀਨ ਹੈ। ਆਜ਼ਮ ਮਸ਼ੀਨ, ਬਲਕਿ ਆਜ਼ਮ ਮਸ਼ੀਨ ਠੇਕੇਦਾਰ ਹੈ। ਕੋਈ ਗੱਲਬਾਤ ਸੁਣਾਓ ਦੇ। ਹਾਂਜੀ ਗੱਲਬਾਤ ਸੁਣਾਓ ਦੇ ਕੋਈ। ਸੁਣੋ ਸੁਣੋ ਗੱਲਬਾਤ ਹਾਂ ਪੁੱਛੋ। ਕਿੰਨੇ ਕੁ ਆਲੂ ਪੱਟ ਜਾਂਦੇ ਦਿਹਾੜੀ 'ਚ? ਕਾਸਮ ਠਾਕਰ ਫੇਰਦਾ। ਅਸੀਂ ਬੰਦੇ ਹੁੰਨੇ ਆ ਤਕਰੀਬਨ 20 ਬੰਦੇ ਹੋਈਏ ਨਾ ਅੱਛਾ ਤੇ 3 ਕਿੱਲੇ ਆਲੂ ਪੜ ਲਈਦੇ ਨੇ। ਠੀਕ ਹੈ। ਹਾਂ ਤੇ ਕਿੱਲੇ ਦਾ ਕੀ ਮਜ਼ਦੂਰੀ ਚੱਲਦੀ ਪਈ ਹੈ? ਇਹ ਕਿੱਲੇ ਮਜ਼ਦੂਰੀ ਚੱਲਦੇ ਵੀ 15000 ਰੁਪਇਆ। ਅੱਛਾ ਹਾਂ ਪੱਟ ਕੇ ਤੇ ਲੋਡ ਕਰ ਰਹੇ ਨੇ। ਤੇ 20 ਬੰਦਿਆਂ ਨੂੰ ਆ ਗਿਆ ਫਿਰ 800। 800 ਰੁਪਇਆ ਦਿਹਾੜੀ ਆ ਜਾਂਦੀ। ਅੱਛਾ ਤੇ ਉਹਦੇ 'ਚ ਖਾਂਦੇ ਕਿੰਨੇ ਜੀ?
ਅੱਧੇ ਖਾ ਖੁਲੀ ਦੇ ਨੇ ਮੇਰੇ ਹਿਸਾਬ 'ਚ ਤੁਸੀਂ ਸਾਰੇ ਜਮ੍ਹਾਂ ਹੀ ਕੀਤੀ ਜਾਂਦੇ ਜੀ ਨਹੀਂ ਜਮਾ ਨਹੀਂ ਨਹੀਂ ਹੁੰਦੀ 800 ਕਿਉਂ ਆ ਗਿਆ 3 ਕਿੱਲਿਆਂ ਦਾ ਵੇ ਪੱਟ ਲੈ ਅੱਛਾ ਅੱਛਾ ਕੀ ਕਰਨਾ ਪਿਆ ਤੂੰ ਯਾਰ ਹਿਸਾਬ ਹੈ ਸਵਾਲ ਕੀਤਾ ਕੁਤਾ ਮੈਂ ਹਾਂ ਕਿਤੇ 1 ਕਿੱਲੇ 2500 ਰੁਪਈਆ ਉਹ ਤੋਂ ਜ਼ਿਆਦਾ 8 ਦੀ 24 ਇਹ ਸੀਜ਼ਨ ਹੁੰਦਾ ਇਹਨਾਂ ਦਾ ਕੰਮ ਕਰ ਮਤਲਬ ਕਿੱਲੇ ਦਾ ਨਾ ਕਿੱਲੇ ਦਾ 800 ਰੁਪਇਆ ਬਣ ਜਾਂਦਾ 800 ਰੁਪਈਆ ਆਉਂਦਾ 3 ਕਿੱਲੇ ਅਗਰ ਪੱਟ ਜਾਂਦੇ ਨੇ ਤੇ ਫਿਰ 3 ਕਿੱਲਿਆਂ ਦਾ 2400 ਰੁਪਈਆ ਚਲੋ ਜੀ ਅਗਲੀ ਲੇਬਰ ਵੇਖੀਏ ਜ਼ਰਾ ਆਜੋ ਆ ਜਾਓ ਇੱਧਰ ਭਰਾਈ ਹੁੰਦੀ ਵੀ ਪਹਿਲੇ ਇੱਧਰ ਆਓ ਨਾ ਉਹ ਪ੍ਰਾਈਵੇਟ ਜਾਣ ਭਰਾਈ ਬੱਲੇ ਉਹਨਾਂ ਨੂੰ ਪਹਿਲੇ ਥੋੜੀ ਜੀ ਇਨਸਟਰਕਸ਼ਨ ਦੇ ਲਈਏ ਵੀ ਇਹ ਜਿਹੜੀ ਸਾਈਜ਼ ਕਿਵੇਂ ਕਿਵੇਂ ਭਰਨਾ ਹੈ ਚਲੋ ਠੀਕ ਉਹ ਮਤਲਬ ਛੋਟਾ ਸਾਈਜ਼ ਵਿੱਚ ਭਾਈਆਂ ਵਾਲੇਕਮ ਜੀ ਇਹ ਸਾਡੇ ਬਜ਼ੁਰਗ ਨੇ ਬਾਬਾ ਜੀ ਤੁਸੀਂ ਇਹਨਾਂ ਦੀਆਂ ਵੀਡੀਓ ਵੇਖੀਆਂ ਹੋਣਗੀਆਂ ਕਾਫੀ ਇਹ ਆਪਦੀ ਨਿਗਰਾਨੀ 'ਚ ਆਲੂ ਭਰਾ ਰਹੇ ਆਲੂ ਭਰਾ ਰਹੇ ਨੇ ਤੇ ਪਿੱਛੇ ਫੇਰਾ ਇਹਨਾਂ ਦਾ ਲੇਬਰ ਤੇ ਪੂਰਾ ਇਹਨਾਂ ਨੂੰ ਪੁੱਛੋ ਕੋਈ ਸੁਣਾਓ ਗੱਲਬਾਤ ਠੀਕ ਨਿਕਲੇ ਨੇ ਆਲੂ ਕਿਵੇਂ ਨਿਕਲਦੇ ਪਏ ਆਲੂ ਸਹੀ ਨਿਕਲਦੇ ਪਹਿਲੇ ਤਾਂ ਦੇ ਹਯੋਲੇ ਨੇ ਉਦੋਂ ਹੌਲੇ ਸੀ ਨਾ ਤੇ ਹੁਣ ਸਹੀ ਹੋ ਗਿਆ ਨਾ ਪੂਰਾ ਹੋ ਗਿਆ ਟਾਈਮ ਪੂਰਾ ਹੋ ਗਿਆ ਨਾ ਨਾਲ ਨੂੰ ਕਿ ਰੱਖ ਕੰਮ ਨੂੰ ਜ਼ਰਾ ਛੇਤੀ ਕੀਤੀ ਹੋ ਛੇਤੀ ਕੀ ਹਾਲ ਏ ਓਲੇ ਰਿਆ ਕਿਤੇ ਨਜ਼ਰ ਹੀ ਨਹੀਂ ਆਇਆ ਚੁੱਕ ਯਾਰ ਜੱਟ ਖਿੱਚ ਲਾ ਤੋੜਾ ਮੁੰਡੇ ਨੂੰ ਫੈਲ ਆਈ ਖਲਾ ਬੈਠੀ ਫਿਰ ਪਤਾ ਵੀ ਲੱਗੇ